ਜਗ ਦੇ ਸਾਨੀ ਤੇ ਅੱਜੇ ਵੀ ਨਾ ਮਿਲੇ ਮਾਂ ਜੀ ਹੁਣੀ ਕੋਈ ਸ਼ਾਪਿੰਗ ਕਰਦੇ ਪਏ। ਇਹ ਮਾਂ ਜੀ ਕੀ ਲੈਣਾ ਜੇ? ਚੂੜੀਆਂ ये जाऊंगी मैं शोरूम ਅੱਛਾ वाली एक शापर खड़ी ਆ ਹੀਰ ਰਾਂਝੇ ਦੇ ਦਰਬਾਰ ਤੋਂ। ਮੋਂਟੀ ਸੰਧੂ ਹਰਬੰਦ ਤੇ ਨੋ ਪਰ ਨਾਸਿਰ ਤੇ ਰਜ਼ਾਇ ਜੋ ਸੱਚ ਦੀਆਂ ਟੀਮਾਂ ਦੇ ਨਾਲ ਇੰਟਰੋਡਕਸ਼ਨ ਜਿਹੜੀ ਜਾਣ ਪਹਿਚਾਣ ਕਰਾਈ ਜਾਏਗੀ। ਅਸਲਾਮੁਅਲੈਕੁਮ ਦੋਸਤੋ, ਮੈਂ ਨਾਸਿਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਪੰਜਾਬੀ ਦਾ। ਜਿਵੇਂ ਤੁਹਾਨੂੰ ਪਤਾ ਮੈਂ ਅਕਸਰ ਜਦੋਂ ਰੋਡ ਟ੍ਰਿਪ ਤੇ ਸਾਂ ਉਦੋਂ ਇੱਕ ਸਨਾਈਪਰ ਆਟੋ ਟ੍ਰੇਡਰ ਕੰਪਨੀ ਆ ਜਿਹੜੇ ਬੋਟ ਵੇਚਦੇ ਆ, ਜਿਹੜੇ ਟ੍ਰੇਡਿੰਗ ਲੋਕ ਕਰਦੇ ਉਹਨਾਂ ਨੂੰ ਬੋਟ ਵੇਚਦੇ ਜੋ ਮੈਨੂੰ ਸਪਾਂਸਰ ਕਰਦੇ ਹੁੰਦੇ ਆਪਣੇ ਉਹ ਮੇਰਾ ਰੋਡ ਟ੍ਰਿਪ ਜਾਂ ਹੋਰ ਕੁਛ ਤੇ ਉਹਨਾਂ ਦਾ ਉਹ ਆਏ ਸਾਡੇ ਕੋਲ ਪਾਕਿਸਤਾਨ ਆਪਣੀ ਫੈਮਿਲੀ ਦੇ ਨਾਲ। ਤੇ ਅੱਜ ਦੂਸਰਾ ਤੀਸਰਾ ਦਿਨ ਉਹਨਾਂ ਨਾਲ ਘੁੰਮਦੇ ਆ। ਇੱਕ ਦਿਨ ਵਲੌਗ ਅੱਗੇ ਬਣਾਇਆ ਸੀ ਤੇ ਅੱਜ ਫਿਰ ਬਣਾਉਣ ਜਾ ਰਹੇ ਕਿਉਂਕਿ ਅੱਜ ਜਾ ਰਹੇ ਆ ਮੇਰੇ ਪਿੰਡ। ਪਹਿਲੋਂ ਹੀਰ ਰਾਂਝੇ ਦੇ ਦਰਬਾਰ ਦੇ ਜਾਣਾ ਤੇ ਫਿਰ ਜਾਣਾ ਮੇਰੇ ਪਿੰਡ ਅਤੇ ਫੁੱਟਬਾਲ ਦਾ ਟੂਰਨਾਮੈਂਟ ਵੀ ਆ, ਨਾਲੇ ਪਿੰਡ ਸ਼ੂਗਰ ਮੇਲਾ ਵੀ ਲਾਵਾਂਗੇ। ਇਸ ਤਰ੍ਹਾਂ ਦਾ ਅੱਜ ਦਾ ਵਲੌਗ ਹੋਣਾ। ਇਸ ਵੇਲੇ ਅਸੀਂ ਲਾਹੌਰ ਤੋਂ ਜਾ ਰਹੇ ਹਾਂ ਝੰਗ ਵਾਲੇ ਪਾਸੇ। ਸੋ ਆਓ ਉਹਨਾਂ ਨੂੰ ਮਿਲਾਉਣਾ ਵੀ ਤੁਹਾਨੂੰ। ਲਓ ਵੀ ਇਧਰ ਕਾਫੀਆਂ ਸ਼ਾਫੀਆਂ ਰਾਹ ਚੱਲਣੀਆਂ, ਅਸੀਂ ਖਲੋ ਗਏ ਰਾਹ 'ਚ। ਅੱਜ ਛੇਤੀ ਸਫ਼ਰ ਨਹੀਂ ਹੋ ਗਿਆ? ਅੱਜ ਛੇਤੀ ਚੱਲ ਰਿਹਾ ਪਹਿਲਾਂ ਡਬਲ ਕਾਫੀ ਪੀਤੀ ਸਵੇਰੇ ਅੱਜ ਤੇ- ਭਾਜੀ ਨਾਲ ਪਿੰਡ ਜਾਣ ਨੇ ਹਾਂ, ਤੇ ਪਹਿਲਾਂ ਹੀਰ ਰਾਂਝਾ ਜਾਵਾਂਗੇ ਫਿਰ ਪਿੰਡ ਜਾਵਾਂਗੇ। ਬਿਲਕੁਲ ਚੰਗੀ ਗੱਲ ਹੈ। ਧੰਨਵਾਦ ਜਿਹੜਾ ਵੀ ਕੌਫੀ ਪਿਆਲਣ ਲੱਗੇ ਆ। ਅਸੀਂ ਆ ਕੇ ਥੁੱਕੇ ਲੈ ਕੇ ਜਾਵਾਂਗੇ। ਉਹ ਬੰਦਾ ਹਟਾਦਾ ਵੀ ਸਾਨੂੰ ਭੁੱਖ ਲੱਗੀ ਕੁਛ ਤੇ ਉਹਦੀ ਗੱਡੀ ਕਾਲੀ ਲਾ ਦਿੱਤੀ। ਅੱਛਾ ਚਲੋ ਕੋਈ ਨਹੀਂ, ਆ ਵੇਖੋ ਸਾਰਾ ਕੁਝ ਰਾਹ 'ਚ ਲੱਭ ਜਾਂਦਾ ਇੱਥੇ। ਹੋਰ ਮੋਂਟੀ ਭਾਜੀ ਕਿਵੇਂ? ਠੀਕ ਠਾਕ ਇੰਜੋਏ ਕਰ ਰਹੇ ਪਾਕਿਸਤਾਨ? ਪੂਰਾ ਅੱਛਾ ਨਜ਼ਾਰਾ ਲੱਗਦਾ ਵੀ ਹੈ। ਪੂਰਾ ਕਾਕਾ ਖੁੱਲਾ ਤੇ ਆ। ਚਲੋ ਜੀ ਆਪਾਂ ਚੱਲਦੇ ਹੁਣ ਪਹਿਲੋਂ ਹੀਰ ਰਾਂਝਾ ਠੀਕ ਹੈ ਜੀ। ਘੁੰਮ ਕੇ ਤੇ ਫਿਰ ਆਪਾਂ ਪਿੰਡ ਜਾਵਾਂਗੇ। ਠੀਕ ਜੀ, ਬਹੁਤ ਪਹੁੰਚ ਗਏ ਆਪਾਂ ਝੰਗ ਸ਼ਹਿਰ ਦੇ ਵਿੱਚ। ਝੰਗ ਸ਼ਹਿਰ ਤੇ ਮਨਜਿੰਦਰ ਸਿਰਸਾ ਸਾਹਿਬ ਸਾਡੇ ਅੱਗੇ ਅੱਗੇ ਜਾਣਦੇ। ਸਿਰਸਾ ਸਾਹਿਬ ਮੈਂ ਵੀ ਵੇਖਿਆ ਜਰਾ ਸਪੈਸ਼ਲ ਦਿੱਲੀ ਤੋਂ ਆਏ ਸਪੈਸ਼ਲ ਦਿੱਲੀ ਤੋਂ ਸਿਰਸਾ ਸਾਹਿਬ ਆਏ ਤੇ ਪਾਕਿਸਤਾਨੀ ਸੂਟ ਪਾ ਕੇ ਫਿਰਦੇ। ਵੈਸੇ ਇੱਥੇ ਮਸ਼ਹੂਰ ਆ ਕਿ ਲੋਕ ਆਉਂਦੇ ਨੇ ਪਿੱਛੇ ਆਉਂਦੇ ਜੋੜੇ ਨੇ ਨਾ ਵਿਆਹ ਹੋਣ ਤੋਂ ਬਾਅਦ ਇੱਥੇ ਕਬਰ ਹੈ ਦੋਵਾਂ ਦੀ ਜਿਸ ਤਰ੍ਹਾਂ ਦੇ ਬਹੁਤ ਵਧੀਆ ਬਹੁਤ ਵਧੀਆ ਚੰਗਾ। ਰਾਂਝਾ ਆਉਣਾ ਜਿਵੇਂ ਰਾਂਝਾ ਬਸ ਹੁਣ ਕਰ ਲਾਂਗੇ ਗੇਟ ਲਾ ਕੇ ਇੱਥੇ ਹੁਣ ਜੋ ਵੇਟ ਕਰ ਲਾਂਗੇ। ਆਹੋ ਨੇੜੇ ਆ ਗਏ ਹੁਣ ਜਵਾਨੀ ਸਾਰੇ ਆਹੋ ਕਿਉਂ ਹੋਈ ਨਾ ਗੱਲ ਮਜੇ ਦੀ ਬਣੀ ਅੱਛੇ ਸਾਰੇ ਲੋਕ ਉਹ ਲਿਖਿਆ ਦਰਬਾਰ ਦੁੱਖਾਂ ਦੀ ਰਾਤੀ ਸੁਣਦਾ ਦਾ ਸਾਲ ਤੇ ਆਈ ਦਾ ਬਾਲ ਜੰਗਲੀ ਮੇਰੇ
ਮਾਤ ਖਵਾਰਾ ਦੁੱਖਾਂ ਦੀ ਰੋਟੀ ਸੁਗੰਧਾ ਦਾ ਸਾਲ ਤੇ ਆਈ ਦਾ ਬਾਲ ਦਾਰੀ ਦੀ ਵਿਛੋੜੇ जंगली में बेले तो फिर मजुरे मैंने तन जगते सानी ते अजे भी ना मिले ਛੜ ਗਿਆ ਦਿਲ ਦਾ ਜਾਣੇ ਤੇ ਮੈਂ ਕੱਖਾਂ ਰੋਲ ਗਈ ਲੋ ਵੀ ਆਪਾਂ ਇੱਥੋਂ ਲਿਆ ਹੁਣ ਇਹਨਾਂ ਨੂੰ ਕਿੰਨਾ ਮੈਨੂੰ ਭਾਈ ਆਂਦੇ ਸੀ ਖਾਸ ਤੌਰ ਤੇ ਕਿ ਇਹ ਹੀਰ ਰਾਂਝਾ ਤੇ ਦਾਨਾਬਾਦ ਜਾਣਾ ਮਿਰਜ਼ਾ ਸਾਹਿਬ ਤੇ ਇੱਥੇ ਤੇ ਆਪਾਂ ਹੋ ਲਿਆ ਤੇ ਉਹਦੇ ਨਾਲ ਹੁਣ ਵੇਨੇ ਵੀ ਕੀ ਬਣਦਾ ਟਾਈਮ ਜੋ ਹੈ ਤੁਹਾਡੇ ਕੋਲ ਕੋਸ਼ਿਸ਼ ਪੂਰੀ ਹੈ ਜੀ ਤੇ ਪਹਿਲਾਂ ਹੁਣ ਤੁਹਾਡੇ ਪਿੰਡ ਜਾਂਦੇ ਆਪਣੇ ਵੀਰ ਦੇ ਘਰ ਤੇ ਪਹਿਲੀ ਗੱਲ ਆਪਣੇ ਵੀਰ ਦਾ ਬਹੁਤ ਵਧੀਆ ਬਹੁਤ ਚੰਗਾ ਕੀਤਾ ਬੜੀ ਹਿੱਪ ਬਹੁਤ ਚੰਗਾ ਲੱਗਾ ਬਹੁਤ ਚੱਲਦੇ ਹੁਣ ਆਪਾਂ ਪਿੰਡ ਆਪਣੀਆਂ ਗੱਲਾਂ ਬਾਤਾਂ ਉੱਥੇ ਜਾ ਕੇ ਹਾਂਜੀ ਅਸਲ ਵੀਰ ਨੂੰ ਵੀ ਤੁਹਾਡੇ ਕੋਲ ਸਾਰੀਆਂ ਹਿਸਟੋਰੀਕਲ ਕੀਮਤੀ ਚੀਜ਼ਾਂ ਤੁਹਾਡੇ ਕੋਲ ਰਹਿ ਗਈਆਂ ਸਹੀ ਗੱਲ ਤੇ ਬਾਕੀ ਜਿਹੜੀ ਗੱਲ ਕਹੀ ਉਹ ਬਾਅਦ ਕੈਮਰੇ ਤੇ ਨਹੀਂ ਕਹਿ ਸਕਦੇ ਆਓ ਸਿਰਸਾ ਸਾਹਿਬ ਆ ਜਾਓ ਮਾਂ ਜੀ ਹੁਣੀ ਕੋਈ ਸ਼ਾਪਿੰਗ ਕਰਦੇ ਪਏ ਇਹ ਮਾਂ ਜੀ ਕੀ ਲੈਣਾ ਜੇ ਚੂੜੀਆਂ ये जंग के मशहूर लोग ਅੱਛਾ बाली एक छापर खड़ी ਆ ਹੀਰ ਰਾਂਝੇ ਦੇ ਦਰਬਾਰ ਤੋਂ ਸਹੀ ਹੈ ਚਲੋ ਵਧੀਆ ਵਧੀਆ ਇਹ ਕਿੰਨੀਆਂ ਲੈ ਲਈਆਂ ਇਹ ਚਾਰ ਇੱਕ ਲੈਣੀਆਂ ਜੇ ਤੇ ਦੋ ਇੱਕ ਤਰ੍ਹਾਂ ਦੀਆਂ ਲਈਆਂ ਅੱਛਾ ਦੋ ਹੈ ਨਾ ਬੇਟੀਆਂ ਤੇ ਚਾਰ ਬੇਟੀਆਂ ਲਈਆਂ ਚਲੋ ਠੀਕ ਲੋ ਸਦਾ ਸਵਾਗਤ ਤੁਹਾਡਾ ਹੋ ਗਿਆ ਵੇਖ ਲਓ ਹਾਂ ਤਾਂ ਕੀ ਪਿੰਡ ਹੁੰਦੇ ਹੈ ਵਾਓ ਲਓ ਜੀ ਇੱਧਰ ਵਾਲੇ 5 ਵੜ ਆਪਾਂ ਪਹੁੰਚ ਗਏ ਉਧਰ ਵਾਲਾ ਤੁਸੀਂ ਵੇਖ ਆਏ ਸੋ ਹਾਂ ਤੇ ਇਹ ਆ ਇੱਧਰ ਵਾਲਾ 5 ਵੜ ਕੀ ਬਾਤ ਹੈ ਮੀਂਹ ਪਿਆ ਤੇ ਗਾਰਾ ਗੁਰਾ ਹੈਗਾ ਤੇ ਤੁਹਾਡੇ ਪਿੰਡ ਵਾਲੇ ਕਹਿੰਦੇ ਨੇ ਹਰ ਵਾਰ ਕੋਈ ਨਵਾਂ ਪ੍ਰੋਗਰਾਮ ਲੈ ਕੇ ਆਏਗਾ ਹਾਂ ਪੁਰਾਣੇ ਹੁੰਦੇ ਰਹਿੰਦੇ ਆ ਨਾ ਵੈਲਕਮ ਜੀ ਸਾਡੇ ਪਿੰਡ ਇਹ ਉੱਥੇ ਲੈ ਆਉਂਦਾ ਲੱਗਦਾ ਜਿਹਦੇ ਤੋਂ ਖਾਓ ਪਿਓਗੇ ਹਨਾ ਤੇ ਨਾਲੇ ਦਾ ਵੀ ਉੱਥੇ ਲਿਆਂਦਾ ਕੁਝ ਖਾਣ ਜੋਗੇ ਹੈਗੇ ਇਹੋ ਟੰਗੇ ਦੇ ਹੁੰਦੇ ਆ ਹਾਂ ਇਹ ਦੇਖਿਆ ਹੈ ਦੂਜਾ ਸਾਡਾ
ਜਿਹਦਾ ਘਰ ਉਹ ਬੀਬੀਆਂ ਤੁਹਾਨੂੰ ਬੜੇ ਚਾਗ ਨਾਲ ਤੁਹਾਨੂੰ ਦੱਸ ਦੂੰਗਾ। ਹਾਂਜੀ ਨਾਲ ਜਾਓ ਕੋਈ ਨਹੀਂ, ਸਾਹਮਣੇ ਘਰ ਹੀ ਜਾਣਾ, ਆ ਜਾਓ ਤੁਸੀਂ। ਉਹ ਕਹਿੰਦਾ ਬੋਲੀ ਬੋਲੀ ਸਮਝ ਲਓ ਕਹਿੰਦਾ ਤੇ ਕਿਤਾਬਾਂ ਦੇ ਵਿੱਚ ਉਹ ਇਹਨਾਂ ਬਹੁਤ ਪੰਜਾਬੀ ਚੰਗੀਆਂ ਸਮਝਣਾ ਸਮਝਾਉਣਾ ਅੰਦਰ ਜਿਹੜੀਆਂ ਬੈਠੇ ਮੌਸਮ ਵੀ ਸਹੀ ਹੋ ਗਿਆ, ਵਧੀਆ ਹੋ ਗਿਆ। ਸਾਡੇ ਬਜ਼ੁਰਗਾਂ ਦਾ ਜੀ ਬੜੀ ਅਟੈਚਮੈਂਟ ਸੀ। ਸਾਡੇ ਨਾਲ ਆ ਮੁੱਲਾਂਪੁਰ ਪਿੰਡ ਆ, ਉਹ ਇੱਥੇ ਬਹੁਤ ਠੀਕ ਠਾਕ ਆਦਮੀ ਸੀ, ਚੌਧਰੀ ਆਦਮੀ। ਅੱਛਾ ਜੀ। ਉਹ ਉੱਧਰ ਵੀ ਜਾ ਕੇ ਮੈਂ ਕਿਹਾ ਐਮਐਨਏ ਐਮਪੀ ਦਾ ਤੁਹਾਡਾ ਐਮਐਲਏ ਰਿਹਾ ਉਹ ਮੁੱਲਾਪੁਰ ਗਿਆ ਉਧਰ ਵੀ। ਉਹ ਇੱਥੋਂ ਫਿਰ ਮੁੱਲਾਂਪੁਰ ਗਏ ਨਾ ਆਪਣੇ, ਉਹ ਮੇਰੇ ਖਿਆਲ ਅਮਰੀਕਾ ਚਲ ਗਏ ਨੇ। ਮੁੱਲਾਪੁਰ ਉਹ ਲੁਧਿਆਣੇ ਲੱਗੇ ਆ। ਉਹ ਇਹ ਲੁਧਿਆਣੇ ਦੇ ਨਾ ਜਿਹੜੇ 84 ਮੁੱਲਾਪੁਰ ਜਗਰਾਉਂ। ਉਹ ਉਹਦਾ ਨਾਂ, ਉਹਨਾਂ ਦਾ ਨਾਂ ਸੀ ਸਰਦਾਰ ਸ਼ੰਗਾ ਸਿੰਘ। ਅੱਛਾ। ਸਾਨੂੰ ਅੱਜ ਤੱਕ ਹੁਣ ਸਾਨੂੰ ਵੀ ਪਤਾ ਹੈ। ਇੱਕ ਅਮਰੀਕਾ ਸੀ, ਉਹ ਹੈ ਸੀ ਲੈਣਾ ਉਹ ਵੀ ਇੱਥੇ ਦੋ ਹੀ ਚੌਧਰੀ ਸੀ। ਇੱਕ ਅਮਰੀਕਾ ਆਪਣਾ ਸ਼ਾਂਗਾ ਸੀ, ਇੱਕ ਮੁਸਲਮਾਨਾਂ ਚ ਹੈਗਾ ਚੌਧਰੀ ਅਹਿਮਦ ਬਖਸ਼ ਰੰਧਾਵਾ। ਦੋ ਪਿੰਡ ਸੀ ਇਹ ਸਾਡੇ ਬਿਲਕੁਲ ਨਾਲ ਦਾ ਪਿੰਡ ਰੰਧਾਵੇ। ਮੁੱਲਾਪੁਰ ਦੀ ਗੱਲ ਕਰਨ ਦੇ ਨਾ, ਉੱਥੇ ਗਿੱਲ ਪਰਿਵਾਰ ਬੈਠੀ ਉੱਥੋਂ ਗਏ ਆ, ਉਹ ਅਮਰੀਕਾ 'ਚ ਹੈਗੇ ਆ। ਅੱਛਾ, ਸਾਡੇ ਇੱਕ ਹੋਰ ਜੋ ਬਾਠਾਂ ਇੱਥੇ ਨਾਲ ਹੀ ਆ ਸਜਾਦਾ, ਉੱਥੇ ਦੇ ਬਾਠ ਨੇ, ਉਹ ਅਮਰੀਕਾ ਹੁੰਦੇ ਨੇ। ਉਹਨਾਂ ਦਾ ਬਹੁਤ ਕੰਮ ਹੈ ਉਹਨਾਂ ਦਾ। ਉਹ ਚਰਨਜੀਤ ਸਿੰਘ ਬਾਠ ਹੋਣੀ, ਉਧਰ ਲੱਗ ਗਿਆ ਕਿ ਬਾਠਾ ਚਰਨਜੀਤ ਸਿੰਘ ਬਾਠ ਉਹਨਾਂ ਉਹ ਬਦਾਮ ਬਦੂਮ ਬੀਜਦੇ, ਉਹ ਇੱਥੋਂ ਦੇ ਨਾਲ ਦੇ ਪਿੰਡ ਉਹ ਦੇ। ਸਾਡੇ ਬਜ਼ੁਰਗਾਂ ਨੂੰ ਵੀ ਜਾਣਦੇ ਤਾਂ ਨਹਿਰੂ ਦੀ ਕਾਫੀ ਉਮਰ ਹੈ ਉਹਨਾਂ ਦੀ। ਉਹ ਵੱਡਾ ਬਹੁਤ ਤਕੜੇ ਫਾਰਮ ਹਾਂਜੀ ਹਾਂਜੀ 5-10,000 ਏਕੜ ਆ। 10,000 ਏਕੜ ਪਤਾ ਮੈਨੂੰ ਮੇਰੇ ਨਾਲ ਇਹ ਗੱਲ ਕਰਦੇ, ਸਾਡੇ ਪਰਦਾਦਾ ਜੀ ਸੀ, ਆਦੇ ਸੀ ਅਸੀਂ ਉਹਨਾਂ ਨੂੰ ਜਾਣਦੇ ਹਾਂ। ਆਦੇ ਸਾਡੇ ਉਹਨਾਂ ਦਾ ਕੋਈ ਮੁੰਡਾ ਆਉਣਾ ਤਾਂ ਅਸੀਂ ਭਾਈ ਮੈਨੂੰ ਮੁੰਡੇ ਦਾ ਕੋਈ ਨਹੀਂ ਪਤਾ ਉਹਨਾਂ ਕਿਹੜਾ ਹੁੰਦਾ, ਤੇ ਉਹ ਸਾਡੇ ਪਰਦਾਦਾ ਜੀ ਸੀ। ਆਇਆ ਜਲਦੀ ਆ ਜਾ ਆਜਾ ਬੇਟਾ, ਪਾਸੇ ਖੜ ਕੇ ਬਹਿ ਯਾਰ, ਬਹਿ ਜਾ ਯਾਰ ਤੁਸੀਂ। ਤੁਸੀਂ ਦੇਖੋ ਤੁਹਾਡੀ ਰਿਸਪੈਕਟ ਸਿਰਫ ਤੁਹਾਡੀ ਪੱਗ ਦੀ ਰਿਸਪੈਕਟ ਹੈ। ਹੁਣ ਤੁਹਾਡਾ ਪਤਾ ਹੀ ਨਹੀਂ ਧਰਨਾ ਕਿਸੇ ਨੇ ਸਲਾਮ ਦਾ ਨਹੀਂ ਲੈਣੀ, ਇਹ ਦੱਸਿਆ ਨਹੀਂ। ਮੈਂ ਕੱਲ ਮੈਂ ਪੱਗ ਬੰਨੀ, ਅੱਜ ਥੋੜੀ ਬ੍ਰੇਕ ਲਈ ਆ। ਰਿਸਪੈਕਟ ਪੱਗ ਦੀ ਹੈ। ਦੇਖੋ ਨਹੀਂ ਰਿਐਲਿਟੀ ਇਹਨਾਂ ਨੇ ਸਾਡੇ ਵਰਗੇ ਹੀ ਆ। ਮੇਰੇ ਤੋਂ ਛੋਟਾ, ਇਹ ਤੋਂ ਛੋਟਾ ਇਹ ਹੈ ਜੀ। ਇੱਕ ਇੰਡੀਆ ਦੇ, ਇੱਕ ਅਜੇ ਬਾਹਰ, ਇਹ ਤੋਂ ਵੱਡਾ ਇੱਕ ਬਾਹਰ ਆ, ਇਹ ਤੋਂ ਛੋਟਾ ਜਿਹੜਾ ਇੰਡੀਆ ਦੀ ਪਿਕਚਰ ਲੱਗੀ ਆ। ਹਾਂਜੀ, ਉਧਰ ਬਹੁਤ ਹੈ। ਹਾਂਜੀ, ਇੱਧਰ ਹੀ ਬਥੇਰੇ ਆ, ਇੱਥੇ ਵੀ ਬਹੁਤ ਨੇ। ਸਾਡੇ ਹੁਣ ਡਿਸਟ੍ਰਿਕਟ ਕੋਰਟ ਸ਼ੇਖੂਪੁਰੇ ਤੁਸੀਂ ਚੱਲ ਜਾਓ, ਉੱਥੇ ਡਿਸਟ੍ਰਿਕਟ ਕੌਂਸਲ ਦੇ ਚੇਅਰਮੈਨ ਹੁੰਦੇ ਨੇ ਕਿਦੋਂ। ਇਹ ਤੇ ਕੋਈ ਵਿਛੜੇ ਫਿਰਦੇ ਆ, ਮੁਲਕਾਂ ਦੇ ਚਲੇ ਗਏ ਹੈਗੇ ਤਾਂ ਕਿਹੜੇ ਵਿੱਚ ਅਮਰੀਕਾ ਚਲੇ ਗਏ, ਕੈਨੇਡਾ, ਕੋਈ ਪਾਕਿਸਤਾਨ ਚਲੇ ਗਿਆ, ਕੋਈ ਕਿਤੇ ਚਲੇ ਗਿਆ, ਹੈ ਤੇ ਉਹੀ ਆ। ਉਹ ਮਗਰੋਂ ਬਲਾ ਤੇ ਖੂਨ ਤੇ ਗੋ ਤੇ ਉਹ ਚਲੀਆਂ ਆ ਰਹੀਆਂ। ਜੇਲ੍ਹ ਤੇ ਕਿਦੋਂ ਜ਼ਿਆਦਾ ਖਿਲਰੇ ਪੰਜਾਬ ਓਵਰਆਲ। ਸਾਡੇ ਇੱਥੇ ਗਿੱਲਾਂ ਜਿਹੜੇ ਗੇਲੇ ਨਾ ਸਾਡੇ ਫੈਸਲਾਬਾਦ 'ਚ ਹੁਣ ਨਹੀਂ, ਅੱਜ ਤੋਂ ਤੁਸੀਂ 10 ਸਾਲ 15 ਸਾਲ ਪਿਛਾਂ ਜਦੋਂ ਗਿੱਲ ਇੱਕ ਨੰਬਰ ਸੀ ਇੱਥੇ ਆ ਭੋਲੇਵਾਲ ਦੇ ਗਿੱਲ ਸੀ, ਤੇ ਉਹ ਬੜੇ ਪੜ੍ਹੇ ਲਿਖੇ ਆਦਮੀ ਸੀ। ਇਹ 47 ਤੋਂ ਵੀ ਪਹਿਲਾਂ ਦੇ ਬੱਚੇ ਪੜ੍ਹ ਕੇ, ਕੋਈ ਲੈਫਟੀਨੈਂਟ ਜਨਰਲ ਹੋ ਗਿਆ, ਕੋਈ IG ਹੋ ਗਿਆ, ਇਸ ਤਰ੍ਹਾਂ ਤਾਂ ਦੇ ਤਾਂ ਚੜ੍ਹ ਗਏ। ਤੇ ਪੰਜਾਬ ਦੇ ਵਿੱਚ ਗੱਲਬਾਤ ਵੀ ਪੂਰੇ ਪਾਕਿਸਤਾਨ 'ਚ ਜੱਟਾਂ ਦੀ ਹੈ ਇੱਥੇ। ਹਾਂਜੀ, ਅਸੀਂ ਜਿਹੜੇ ਜੱਟ ਆ ਨਾ, ਗੱਲਬਾਤ ਇਹਨਾਂ ਹਕੂਮਤ ਇਹਨਾਂ ਹੀ ਕਰਨੀ ਹੈ ਜਿਹੜੀ ਵੀ ਬਣਨੀ ਹੈ। ਪਾਕਿਸਤਾਨ 'ਚ ਪਾਵਰ ਹਮੇਸ਼ਾ ਪੰਜਾਬ ਕੋਲ ਪੰਜਾਬੀਆਂ ਦੀ। ਹਾਂਜੀ ਹਾਂਜੀ ਹਾਂਜੀ। ਇਹ ਗੱਲ ਪੰਜਾਬੀ ਹੈ ਨਹੀਂ। ਨਹੀਂ ਨਹੀਂ, ਪੰਜਾਬੀ ਬੜੇ ਨੇ। ਜਿਵੇਂ ਆਪਾਂ ਨਵੇਂ ਮਿਲੇ ਆ ਨਾ, ਹੁਣ ਬੈਠੇ ਆ ਨਾ, ਸੱਚੀ ਪੁੱਛੋ ਇਹ ਨਹੀਂ ਲੱਗ ਰਿਹਾ ਵੀ ਕਿੱਥੇ ਬੈਠੇ ਆ। ਉਸੇ ਜੋ ਧਰਤੀ, ਜਿਵੇਂ ਧਰਤੀਆਂ ਵੰਡਰ ਦਿੱਤੀਆਂ ਇਹਨਾਂ ਨੇ, ਬੇਸ਼ੱਕ ਵੰਡ ਦਿੱਤੀਆਂ, ਪਰ ਨਹੀਂ ਮਹਿਸੂਸ ਹੋ ਰਿਹਾ ਕਿਉਂਕਿ ਇਹਨਾਂ ਜੁੜੇ ਆ ਇਹਨਾਂ।
ਇੱਥੇ ਕਰਕੇ ਅਮਰੀਕਾ ਭੱਜ ਆਉਂਦੇ ਇੱਧਰ ਨੂੰ। ਮੈਂ ਜਦੋਂ ਵਾਘਾ ਬਾਰਡਰ ਪਾਰ ਕੀਤਾ ਮੈਂ ਉਦੋਂ ਮਹਿਸੂਸ ਕੀਤਾ ਸਿਰਫ ਤਾਰ ਲੱਗੀ ਆ, ਹੋਰ ਬਾਕੀ ਕੁਝ ਚੀਜ਼ ਉਹੀ ਮਾਹੌਲ ਉਹੀ ਕਲਚਰ। ਪੈਸੇ ਚਲਾਏ ਕਿ ਨਹੀਂ? ਚਲਾ ਲਏ ਆ ਤੁਹਾਨੂੰ ਮਹਿਸੂਸ ਤੇ ਕਰਾਈਏ ਚਲਾ ਲਏ ਆ ਇੱਥੇ ਕਰਕੇ ਮੈਂ ਕਿਹਾ ਡਾਲਰਾਂ ਦੀ ਗੱਲ ਨਹੀਂ ਕਰਨੀ, ਡਾਲਰਾਂ ਦਾ ਰੌਲਾ ਪਾਈ ਨਾ ਮੁੜ ਕੇ ਮਹਿਸੂਸ ਹੁੰਦਾ। ਹਾਂ ਮੈਂ ਪਹਿਲਾਂ ਇਹੋ ਕੰਮ ਕੀਤਾ। ਤੁਹਾਨੂੰ ਮਹਿਸੂਸ ਇਸ ਤਰ੍ਹਾਂ ਨਾ ਵੀ 2 ਦਿਨ ਪੈਸੇ ਨਹੀਂ ਚਲਾਏ। ਗਲਤ ਹੋਇਆ ਨਾ, ਕੱਲ ਧੱਕਾ ਕੀਤਾ ਤੁਹਾਂ, ਗੱਡੀ ਨਹੀਂ ਖੜੀ ਕੀਤੀ ਉੱਥੇ। ਤੁਹਾਡੇ ਮੁਲਕ ਦੀ ਇੱਕ ਨਵੀਂ ਗੱਲ ਦੱਸਦੇ ਆ ਜੀ ਨਾਸਰ ਸਾਹਿਬ ਨੂੰ, ਤਾਂ ਪਤਾ ਦੱਸਣਗੇ ਮਜ਼ਾਕ ਨਾ। ਮੈਨੂੰ ਆਂਦਾ ਭਾਈ ਬਣ ਡਰਾਈਵਰ ਆਦਾ ਵੀ ਜਿੱਥੇ ਚੀਜ਼ ਗਵਾਚ ਤੇ ਲੱਭਣੀ ਨਹੀਂ, ਅਸੀਂ ਰੋਟੀ ਖਾ ਕੇ ਵਿੱਚ ਪੈਸੇ ਡਾਲਰ ਡੋਲੇ ਗਵਾਚ ਗਿਆ ਸਾਡਾ ਬੜਵਾ, ਘੰਟੇ ਬਾਅਦ ਲੱਭ ਲਿਆ ਜਾ ਕੇ ਉੱਥੋਂ। ਆਂਦਾ ਬੜੀ ਕਮਾਲ ਕਰ ਦਿੱਤੀ। ਮੈਂ ਕਿਹਾ ਵੀ ਹੱਕ ਦੇ ਸੀਗੇ, ਜਾਣਗੇ ਕਿੱਧਰ ਨੂੰ? ਏਡੇ ਵੀ ਨਹੀਂ ਹੁੰਦੇ ਮੈਂ ਕਹਿੰਦਾ ਜਾਣਗੇ, ਇੱਦਾਂ ਨਹੀਂ ਜਾਂਦੇ। ਸਰਦਾਰਾਂ ਦੀ ਬਹੁਤ ਰਿਸਪੈਕਟ ਕਰਦੇ ਇਹਨੂੰ ਥੱਲੇ ਪਿਆ ਕੇ ਕੁਰਸੀ ਤੇ ਹਨੇਰਾ ਸੀਗਾ, ਉੱਥੇ ਪੈ ਰਿਹਾ। ਇਹੋ ਜਿਹੇ ਬੰਦੇ ਤੁਹਾਡੇ ਵੀ ਇੰਡੀਆ 'ਚ ਹੈਗੇ ਨੇ, ਮਾੜੇ 'ਚ ਨੇ ਸਾਰੇ ਸਾਰੇ ਥਰਤੀਆਂ ਨੇ, ਸਾਰੇ ਹੈਗੇ ਸਾਰੇ ਕੰਮ। ਮਜ਼ਾ ਹੀ ਇਸੇ ਗੱਲ ਦਾ। ਆਪਣੇ ਬਾਜੂ ਵਾਲੇ ਪਾਸੇ ਆਓਗੇ ਨਹੀਂ ਸੇਮ ਸਾਡੇ ਜਿਹੜੇ ਆਪਣੇ ਪਿੰਡ ਇੱਧਰ ਜਿਤਨਾ ਬਾਰਡਰ ਇਹਦੇ ਲੱਗ ਲੱਗੀ ਸੇਮ ਹੁੰਦਾ। ਉਧਰ ਦੁਆਬੇ ਥੋੜੇ ਜਿਹੇ ਚੇਂਜ ਹੋਏ ਆ, ਲੋਕੀ ਬਾਹਰ ਕੋਲ ਪਹਿਲਾਂ ਚਲੇ ਗਏ, ਉੱਥੇ ਖਾਲੀ ਪਿੰਡ ਆ, ਕੋਸ਼ੀਆਂ ਪਈਆਂ ਮਾਲ ਵਾਲੇ ਸਾਰਾ ਇੱਧਰ ਪਿਆ। ਮਾਨਸਾ ਇੱਦਾਂ ਹੀ ਆ ਸਰ, ਮਾਨਸਾ ਏਰੀਆ ਜਿੰਨਾ ਮੈਂ ਕਿਹਾ ਗਰਾਊਂਡ ਦਾ ਜਿਹੜਾ ਕੱਲ੍ਹ ਹੀ ਟਾਈਮ ਆਪਾਂ ਸ਼ਾਮੀ ਪ੍ਰੋਗਰਾਮ ਤੇ ਵੀ ਜਾਣਾ। ਠੀਕ ਹੈ। ਇਸੇ ਗਰਾਊਂਡ ਨੂੰ 5 ਮਿੰਟ ਲਾ ਕੇ ਚੱਲੇ ਜਾਂਦੇ। ਜਿਹੜਾ ਢਿੱਲੋਂ ਕਲੱਬ ਫੁੱਟਬਾਲ ਕਰਦੇ ਹਰ ਸਾਲ ਕਰਾਉਣਾ ਨੇ। ਹਾਂਜੀ ਹਾਂਜੀ 5 ਮਿੰਟ ਹੋ ਗਏ। ਹਾਂਜੀ ਇੱਥੇ ਤਹਿਸੀਲ ਵਾਈਜ਼ ਟੀਮਾਂ ਬਣੀਆਂ ਵੀ ਇੱਕ ਤਹਿਸੀਲ ਨੇ ਕਰਾਉਣਾ, ਇੱਕ ਵਾਰੀ ਇੱਕ ਨੇ ਇੱਕ ਵਾਰੀ। ਠੀਕ ਹੈ। ਪੰਜਾਬ ਦਾ ਬੋਝਾ ਬੋਝਾ ਸਰਦਾਰ ਵੀ ਗਰਾਊਂਡ ਦੇ ਵਿੱਚ ਹੋ ਚੁੱਕੇ ਨੇ। ਗਰਾਮ ਦਮਨ ਢਿੱਲੋਂ ਸਾਹਿਬ, ਹਰਮਨ ਢਿੱਲੋਂ ਸਾਹਿਬ, ਢਿੱਲੋਂ ਸਾਹਿਬ ਪੰਜਾਬੀ ਲਹਿਰ ਵਾਲੇ ਜਿਨ੍ਹਾਂ ਨੇ ਦੋਵੇਂ ਪੰਜਾਬਾਂ ਦੀ ਜਿਹੜੀ ਹੈ ਉਹ ਸਾਂਝ ਵਧਾਈ ਹੈ। ਜਨਾਬ ਨਾਸਿਰ ਢਿੱਲੋਂ ਸਾਹਿਬ, ਦਮਨ ਢਿੱਲੋਂ ਸਾਹਿਬ, ਕੌਂਟੀ ਸੰਧੂ ਔਰ ਹਰਮਨ ਸੰਧੂ ਸਾਹਿਬ ਜੋ ਵਿਸ਼ੇਸ਼ ਤੌਰ ਤੇ ਅਮਰੀਕਾ ਤੋਂ ਪੁੱਜੇ ਨੇ, ਉਹਨਾਂ ਨੇ ਇੱਥੇ ਆਉਣ ਦੇ
ਸਾਹਿਬ ਔਰ ਨਾਸਰ ਢਿੱਲੋਂ ਸਾਹਿਬ ਸਾਡੇ NRI ਵੀਰੇ ਜੋ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਚੇਚਕ ਦੀ ਧਰਤੀ ਤੇ ਪੁੱਜੇ ਹੋਏ ਨੇ। ਬਾਬਾ ਬੋੜ ਸ਼ਾਹ ਫੁੱਟਬਾਲ ਟੂਰਨਾਮੈਂਟ ਦੀ ਰੌਣਕ ਨੂੰ ਜਿਹੜੇ ਔਰ ਚਾਰ ਚੰਨ ਜਿਹੜੇ ਸਾਡੇ ਸਰਦਾਰ ਵੀਰਾਂ ਨੇ ਲਾਏ ਨੇ ਜਨਾਬ ਦਮਨ ਢਿੱਲੋਂ ਸਾਹਿਬ, ਮੌਂਟੀ ਸੰਧੂ ਔਰ ਹਰਮਨ ਢਿੱਲੋਂ ਸਾਹਿਬ, ਉਹਨਾਂ ਦੇ ਨਾਲ ਜਨਾਬ ਨਾਸਰ ਢਿੱਲੋਂ ਸਾਹਿਬ ਜੋ ਕਿ ਫਾਊਂਡਰ ਨੇ ਪੰਜਾਬੀ ਲਹਿਰ ਦੇ, ਜਨਾਬ ਨਾਸਰ ਢਿੱਲੋਂ ਸਾਹਿਬ ਔਰ ਦਮਨ ਢਿੱਲੋਂ ਸਾਹਿਬ, ਹਰਮਨ ਢਿੱਲੋਂ ਸਾਹਿਬ, ਮੌਂਟੀ ਢਿੱਲੋਂ ਸਾਹਿਬ ਜੋ ਕਿ ਵਿਸ਼ੇਸ਼ ਤੌਰ ਤੇ ਅਮਰੀਕਾ ਤੋਂ ਪੁੱਜੇ ਨੇ ਸਾਡੇ ਅੱਜ ਦੇ ਬਾਬਾ ਬੋੜ ਦਾ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਜਿਹੜਾ ਲੈ ਕੇ ਮੌਂਟੀ ਸੰਧੂ, ਹਰਮਨ ਢਿੱਲੋਂ ਔਰ ਨਾਸਰ ਢਿੱਲੋਂ ਸਾਹਿਬ ਜੋ ਸਾਡੀਆਂ ਟੀਮਾਂ ਦੇ ਨਾਲ ਇੰਟਰੋਡਕਸ਼ਨ ਜਿਹੜੀ ਜਾਣ ਪਹਿਚਾਣ ਕਰਾਈ ਜਾਏਗੀ ਔਰ ਸਰਦਾਰ ਵੀਰੇ ਜਿਹੜੇ ਵਿਸ਼ੇਸ਼ ਤੌਰ ਤੋਂ ਅਮਰੀਕਾ ਤੋਂ ਪੁੱਜੇ ਨੇ। ਸਾਡੇ ਮਹਿਮਾਨਾਂ ਦੇ ਲਈ ਇੱਕ ਵਾਰੀ ਤਾੜੀਆਂ ਮਾਰ ਦਿਓ, ਸਰਦਾਰ ਵੀਰਾਂ ਦੇ ਲਈ ਇੱਕ ਵਾਰੀ ਤਾੜੀਆਂ ਮਾਰ ਦਿਓ ਜੋ ਗਰਾਊਂਡ ਦੇ ਵਿੱਚ ਸਾਡੀਆਂ ਟੀਮਾਂ ਦੇ ਨਾਲ ਇੰਟਰੋਡਕਸ਼ਨ ਜਿਹੜੀ ਉਹਨਾਂ ਦੀ ਕਰਾਈ ਜਾਏਗੀ। ਦਮਨ ਢਿੱਲੋਂ, ਹਰਮਨ ਢਿੱਲੋਂ, ਮੌਂਟੀ ਸੰਧੂ ਔਰ ਨਾਸਰ ਢਿੱਲੋਂ ਔਰ ਮੀਆਂ ਬਾਬਰ ਮਜੀਦ ਸਾਹਿਬ ਜੋ ਕਿ ਸਾਡੀਆਂ ਟੀਮਾਂ ਦੇ ਨਾਲ ਉਹਨਾਂ ਦੀ ਇੰਟਰੋਡਕਸ਼ਨ ਜਿਹੜੀ ਜਾਣ ਪਹਿਚਾਣ ਜਿਹੜੀ ਦੋਨਾਂ ਟੀਮਾਂ ਦੀ ਕਰਾਈ ਜਾਏਗੀ। ਔਰ ਅਮਰੀਕਾ ਤੋਂ ਸਾਡੇ ਸਰਦਾਰ ਵੀਰੇ ਵਿਸ਼ੇਸ਼ ਤੌਰ ਤੇ ਪੁੱਜੇ ਨੇ ਬਾਬਾ
ਦਮਨ ਢਿੱਲੋਂ ਸਾਹਿਬ, ਮੌਂਟੀ ਸੰਧੂ ਸਾਹਿਬ ਔਰ ਹਰਮਨ ਢਿੱਲੋਂ ਸਾਹਿਬ ਔਰ ਨਾਸਰ ਢਿੱਲੋਂ ਸਾਹਿਬ, ਉਹਨਾਂ ਦੇ ਤਰਫੋਂ ਮੇਰੇ ਨਾਲ ਢੇਰਾ ਮੁਹੱਬਤਾਂ ਜਨਾਬ ਦੇ ਪਿਆਰ ਦਾ, ਮੁਹੱਬਤ ਦਾ ਸ਼ੁਕਰੀਆ। NRI ਵੀਰੇ ਸਾਡੇ ਜੋ ਸਰਦਾਰ ਵੀਰੇ ਨੇ ਜੋ ਵਿਸ਼ੇਸ਼ ਤੌਰ ਤੇ ਅਮਰੀਕਾ ਤੋਂ ਪੁੱਜੇ ਨੇ, ਦਮਨ ਢਿੱਲੋਂ, ਹਰਮਨ ਢਿੱਲੋਂ, ਮੌਂਟੀ ਸੰਧੂ ਔਰ ਉਹਨਾਂ ਦੇ ਨਾਲ ਜਨਾਬ ਨਾਸਰ ਢਿੱਲੋਂ ਸਾਹਿਬ ਜੋ ਕਿ ਓਨਰ ਨੇ ਪੰਜਾਬੀ ਲਹਿਰ ਦੇ, ਜਿਨ੍ਹਾਂ ਪੰਜਾਬੀ ਲਹਿਰ ਮੈਂ ਮਿਲਾਵਾ ਆਪਣੇ ਪਿੰਡ ਦੇ ਡਾਕਟਰ ਉਹ ਤਾਂ ਦੱਸੋ ਵੀ ਡਾਕਟਰ ਭਰ ਗਿਆ। ਅੱਛਾ ਪੁਰਾਣਾ ਗੱਲ ਬਚ ਗਿਆ ਪਰ ਦੌੜ ਗਿਆ ਪਾਕੜ ਤੋਂ ਕਿੰਨੀ ਹੈ ਉਹ ਵੇਚਣਾ ਬਚ ਇੱਧਰ ਇੱਧਰ ਆ ਦੱਸੂਗਾ ਡਾਕਟਰ ਕਿਵੇਂ ਬਣੀ ਦਾ, ਦੱਸੋ ਕਿਵੇਂ ਬਣਿਆ ਡਾਕਟਰ, ਕਿਵੇਂ ਡਾਕਟਰ ਬਣੀ ਦਾ ਭਾਈ ਦੱਸ। ਵੱਡੀਆਂ ਟਿਕਰਾਂ ਬੈਗ ਦੱਸੇਗਾ ਜਰਾ। ਟੀਕੇ, ਹਾਂ ਸ਼ਰਬਤ, ਗੋਲੀਆਂ ਹਾਂ ਤੇ ਡਸ। ਫਟਾ ਅਗੋਂ ਮਰਨ ਲਈ ਕੋਈ ਬੰਦਾ ਚਾਹੀਦਾ। ਉਹ ਸਰਜੈਂਟਾ ਹੈ ਨਾ ਆਂਦਾ ਖਾਲੀ ਪਿੰਡ ਚਾਹੀਦਾ ਲਾਸ਼ਾਂ ਰੱਖਣ ਲਈ। ਖਤਰਨਾਕ ਡਾਕਟਰ ਹੈ ਇਹ ਵੀਡੀਓ ਵੇਖ ਵੇਖਣਾ। ਹਾਂ ਕਹਾਂ ਇੱਥੇ ਟੰਗਿਆ ਕਿੱਥੇ ਟੰਗਿਆ ਸੀ? ਥਾਂ ਵੀ ਦੱਸ ਦੇ ਦੱਸੋ ਕਿੱਥੇ ਟੰਗਿਆ। ਇੱਥੇ ਟੰਗਿਆ ਸੀ, ਉੱਥੇ ਬੇਬੇ ਉੱਤੇ ਬੈਠੀ ਮਾਰਾ। ਭਾਈ ਕਾਂ ਨੇ ਖੜਾਏ ਜਿਹੜੀ ਮੈਂ ਵੇਖ ਮੈਂ ਤੈਨੂੰ ਪੁੱਛਿਆ ਤੁਹਾਨੂੰ ਵੇਖਣ ਆਇਆ, ਤੁਹਾਨੂੰ ਵੀ ਵੇਖਣ ਆਇਆ। ਮੱਝ ਦਾ ਠੰਡਾ ਮੱਝਾ ਝੂਟਾ ਕਹੇ ਤੇ ਆਪਣੇ ਮੂੰਹੋਂ ਮੁੱਕ ਗਏ ਉਹਦੇ ਕੰਮ। ਇੱਥੇ ਆਪਣੀ ਮੱਝਾਂ ਚੱਲਦੀਆਂ ਦੱਸਦਾ ਨਹੀਂ ਇਹ ਨੀਲੀ ਰਾਵੀ ਦੀਆਂ, ਨੀਲੀ ਰਾਵੀ ਨੀਲੀ ਰਾਵੀ ਦੀ ਨਸਲ ਇੱਥੇ ਆ, ਆਪਣੇ ਖਤਮ ਕਰਤੀ ਇਹਨਾਂ ਨੇ। ਬਹੁਤ ਚੰਗਾ ਆ ਜਾ ਬੜੀ ਬਾਵਾ ਸਾਲ ਪਹਿਲਾਂ ਨਾ ਮੈਂ ਇੱਥੇ ਇੱਕ ਵੀਡੀਓ ਲਾਈ ਤੇ ਇੱਥੇ ਕਾਂ ਟੰਗਿਆ ਸੀ ਮੱਝ ਸੂਈ ਨੂੰ। ਇਹਨਾਂ ਉਦੋਂ ਵੀ ਦੇਖੀ ਇਹਨਾਂ ਨੂੰ ਕਾਂ ਯਾਦ ਹੈ ਕਾਂ ਟੰਗਿਆ ਸੀ। ਦੇਖਣਾ ਚਾਹੀਦਾ ਬੰਦੇ ਕੋਈ ਤਾਂ ਪਤਾ ਹੋਵੇ ਵੀ ਕਿਤੇ ਗਏ ਆ ਹੁਣ, ਕਿਤੇ ਰਾਤ ਨੇਰੇ ਬਣੇ ਭੁੱਲ ਗਿਆ ਇਹਨਾਂ ਬੰਦਾ ਆ ਤੇ ਜਾਊ ਟਿਕਾਣੇ। ਨਿਕਾਲ ਐਸੇ ਇਹ ਜਵਾਬ ਕਰਦਾ ਹੁੰਦਾ ਨਾ ਕਿਤੇ। ਹਾਂ ਠੀਕ ਹੈ ਤਾਂ ਇਹ ਪੜਿਆ ਆਦਾ ਹਲੋ ਕਰ ਲਾ ਫਿਰ। ਉਧਰ ਹੈ ਨਾ ਦੁਕਾਨ। ਹਲੋ ਤਾਂ ਕਰ ਯਾਰ ਉਧਰ ਉਹ ਇੱਧਰ ਵੇਖ। ਉਧਰ ਤੇ ਹੈ। ਲੋ ਵੀ ਰੋਟੀ ਪਾਣੀ ਦਾ ਹੋ ਗਿਆ ਸ਼ੁਰੂ ਕੰਮ। ਤੇ ਦੇਸੀ ਮੁਰਗਾ ਆ ਭਾਈ ਸਾਹਿਬ ਨੇ ਖਾਸ ਤੌਰ ਤੇ ਬਣਾਇਆ ਤੇ ਵੀ ਦੇਸੀ ਖਾਣਾ। ਬਰਾਬਰ ਭਾਈ ਸਾਹਿਬ ਸਬਜ਼ੀ ਵਾਲੇ ਉਧਰ। ਆ ਜਿਹੜਾ ਸ਼ੋਰਮਾ ਨਾ ਇਹ ਪੀਣਾ ਵਾ ਪੂਰਾ ਪਾਈ ਆ ਕੇ ਇੱਕ ਨੂੰ ਸੈਟੂ ਕੰਮ ਸਾਰਾ। ਆ ਜਾ ਤੂੰ ਵੀ ਆ ਜਾ ਇੱਧਰ ਆ ਦੌੜ ਕੇ। ਇਹ ਬੜਾ ਰੌਣਕੀ ਬੰਦਾ ਸਾਡਾ, ਰੋਟੀਆਂ 10 ਖਾ ਜਾਂਦਾ ਐਵੇਂ ਬਸ। ਕਿੰਨੀਆਂ ਖਾਣਾ ਸਿਕੰਦਰ ਰੋਟੀਆਂ? ਹਾਂਜੀ ਕਿੰਨੀਆਂ ਰੋਟੀਆਂ ਖਾਣੀਆਂ ਹਾਂ? ਕਿੰਨੀਆਂ ਖਾਣੀਆਂ ਜੀ? ਮੈਂ ਇੱਕ ਰੋਟੀਆਂ 6 ਬੁਰਕੀ ਕਰਦਾ। ਅੱਛਾ ਲੋ ਵੀ ਕਾਲੇ ਆਏ ਸਿਰਸਾ ਸਾਹਿਬ ਤੇ ਕਾਲੇ ਤੁਰ ਪਏ ਹੈ। ਬਹੁਤ ਹੋਏਗਾ। ਹਾਂ ਚਲੋ ਹੁਣ ਪ੍ਰੋਗਰਾਮ ਤੇ ਪਹੁੰਚਦੇ ਆਪਾਂ, ਅੱਗੋਂ ਲਾਹੌਰ ਜਾਣਾ। ਹਾਂਜੀ ਇਹ ਦੂਜੀ ਵਾਰੀ ਸੀ ਲਾਹੌਰ ਵਾਲੀ ਫੀਲਿੰਗ ਆਈ। ਅੱਛਾ ਕੱਲ ਰਾਤੀ ਇੱਕ ਅੱਜ ਜਿਹੜਾ ਦੇਸੀ ਮੁਰਗਾ ਬਣਾਇਆ ਨਾ ਅੱਜ ਬੜੇ ਸਾਲਾਂ ਬਾਅਦ ਉਹ ਜਿਹੜੀ ਨਾਨਕੇ ਖਾਂਦੇ ਹੁੰਦੇ ਛੋਟੇ ਹੁੰਦੇ ਬਹੁਤ ਚੰਗਾ ਲੱਗਾ। 5 ਮਿੰਟ ਪਿੰਡ 'ਚ ਬਹਿ ਕੇ ਦੇਸੀ ਮੁਰਗਾ ਆਪਣੇ ਭਰਾਵਾਂ ਨਾਲ ਆਪਣੇ ਯਾਰਾਂ ਖਾ ਕੇ ਬਹੁਤ ਚੰਗਾ ਲੱਗਾ। ਆਓ ਆ